ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਰ। ਜਿਸ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਸਭਿਅਕ ਦੇਸ਼ਾਂ ਵਿੱਚ ਮੌਤ ਦੀ ਸਜ਼ਾ ਕਾਨੂੰਨੀ ਤੌਰ ਤੇ ਖਤਮ ਕੀਤੀ ਜਾ ਚੁੱਕੀ ਹੈ। ਭਾਰਤ ਦੇਸ਼ ਜਿਹੜਾ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਹਾਉਂਦਾ ਹੈ, ਉਸਨੇ ਡੈਥ ਸੈਂਟੈਂਸ ਨੂੰ ਕਾਨੂੰਨੀ ਤੌਰ ਤੇ ਅਜੇ ਤੱਕ ਮਾਨਤਾ ਦਿੱਤੀ ਹੋਈ ਹੈ। 2013 ਦੇ ਵਿੱਚ ਇਹ ਵੀ ਦੇਖਣ ਵਿੱਚ ਆਇਆ ਕਿ ਬਹੁਤ ਸਾਰੇ ਕੇਸਿਸ ਅੰਦਰ ਸੁਣਾਈ ਗਈ ਸਜ਼ਾ ਵਿੱਚ ਮੌਤ ਦੀ ਸਜ਼ਾ ਵੀ ਸ਼ਾਮਿਲ ਸੀ। ਪਰ 2014 ਵਿੱਚ ਇੱਕ ਆਸ ਦੀ ਕਿਰਨ ਨਜ਼ਰ ਆਈ ਜਦੋਂ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ, ਜਿਸ ਅਨੁਸਾਰ ਮਰਸੀ ਪਟੀਸ਼ਨ ਵਿੱਚ ਲੰਮੀ ਡਿਲੇ ਨੂੰ ਮੌਤ ਦੀ ਸਜ਼ਾ ਤੋਂ ਉਮਰ ਕੈਦ ਵਿੱਚ ਬਦਲਣ ਦਾ ਰਸਤਾ ਪੱਧਰਾ ਹੋਇਆ। ਇਸ ਫੈਸਲੇ ਵਿੱਚ ਇਹ ਵੀ ਕਿਹਾ ਗਿਆ ਕਿ ਫਾਂਸੀ ਦੀ ਸਜ਼ਾ ਪ੍ਰਾਪਤ ਅਪਰਾਧੀਆਂ ਵਿੱਚ ਇਹ ਵਿਤਕਰਾ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਨੂੰ ਫਾਂਸੀ ਕਿਸੇ ਸਧਾਰਨ ਅਪਰਾਧ ਕਰਕੇ ਹੋਈ ਹੈ ਜਾਂ ਦਹਿਸ਼ਤਗਰਦੀ ਦੇ ਐਕਟ ਕਰਕੇ। ਬੇਸ਼ੱਕ ਸੁਪਰੀਮ ਕੋਰਟ ਦੇ ਇਸ ਬੈਂਚ ਨੇ ਫਾਂਸੀ ਦੀ ਸਜ਼ਾ ਖਤਮ ਕਰਨ ਲਈ ਤਾਂ ਨਹੀਂ ਕਿਹਾ, ਪਰ ਆਧਾਰ ਤਿਆਰ ਕਰ ਦਿੱਤਾ ਹੈ, ਜਿਸ ਕਰਕੇ ਫਾਂਸੀ ਦੀ ਸਜ਼ਾ ਪ੍ਰਾਪਤ ਅਪਰਾਧੀਆਂ ਨੂੰ ਰਾਹਤ ਮਿਲ ਸਕਦੀ ਹੈ। ਕੁਝ ਦਿਨ ਪਹਿਲਾਂ ਭਾਰਤੀ ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੇ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਪ੍ਰਾਪਤ 3 ਅਪਰਾਧੀਆਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ। ਤਾਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ਦੀ ਇਸ ਜਜਮੈਂਟ ਦੇ 24 ਘੰਟੇ ਦੇ ਵਿੱਚ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਕਰਕੇ ਰਾਜੀਵ ਗਾਂਧੀ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਸਾਰੇ 7 ਦੇ 7 ਅਪਰਾਧੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਅਤੇ ਨਾਲ ਹੀ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ 3 ਦਿਨ ਦੇ ਅੰਦਰ ਸਟੇਟ ਸਰਕਾਰ ਦੇ ਇਸ ਫੈਸਲੇ ਤੇ ਮਾਨਤਾ ਦੇਵੇ। ਤਾਮਿਲਨਾਡੂ ਸਰਕਾਰ ਦੇ ਇਸ ਫੈਸਲੇ ਦੀ ਰਾਹੁਲ ਗਾਂਧੀ ਸਮੇਤ ਬਹੁਤ ਸਾਰੇ ਕਾਂਗਰਸ ਨੇਤਾਵਾਂ ਨੇ ਨਿੰਦਿਆ ਕੀਤੀ ਅਤੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਤੱਕ ਵੀ ਫੌਰਨ ਪਹੁੰਚ ਕੀਤੀ। ਮੀਡੀਆ ਰਿਪੋਰਟਸ ਅਨੁਸਾਰ ਸੁਪਰੀਮ ਕੋਰਟ ਨੇ ਤਾਮਿਲਨਾਡੂ ਸਰਕਾਰ ਦੇ ਇਸ ਫੈਸਲੇ ਤੇ ਟੈਂਪਰੇਰੀ ਰੋਕ ਲਗਾ ਦਿੱਤੀ ਹੈ। ਅੱਜ ਅਸੀਂ ਇਸ ਅਹਿਮ ਮੁੱਦੇ ਅਤੇ ਹੋਰ ਪੰਥਕ ਮੁੱਦਿਆਂ ਸੰਬੰਧੀ 2 ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਜਸਪਾਲ ਸਿੰਘ ਹੈਰਾ, ਪਹਿਰੇਦਾਰ ਨਿਊਜ਼ਪੇਪਰ ਦੇ ਐਡੀਟਰ, ਜੋ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ, ਜਿਵੇਂ ਭਾਰਤੀ ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੇ 3 ਕਾਤਲਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ, ਤਾਮਿਲਨਾਡੂ ਸਰਕਾਰ ਨੇ ਰਾਜੀਵ ਗਾਂਧੀ ਕਤਲ ਕੇਸ ਵਿੱਚ ਸ਼ਾਮਿਲ 7 ਦੇ 7 ਕੈਦੀਆਂ ਦੀ ਫੌਰਨ ਰਿਹਾਈ ਕਰਨ ਦਾ ਐਲਾਨ ਕੀਤਾ, ਜਿਸ ਨੂੰ ਲੈ ਕੇ ਕਾਂਗਰਸ ਵੱਲੋਂ ਬੜਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਸੁਪਰੀਮ ਕੋਰਟ ਨੇ ਵੀ ਇਸ ਫੈਸਲੇ ਤੇ ਟੈਂਪਰੇਰੀ ਸਟੇ ਲਗਾ ਦਿੱਤੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿੱਥੋਂ ਤੱਕ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦੀ ਗੱਲ ਹੈ, ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਦੇ ਕਈ ਸਾਬਕਾ ਜੱਜ ਇਹ ਕਹਿ ਚੁੱਕੇ ਸੀ ਕਿ ਭਾਰਤੀ ਸੰਵਿਧਾਨ ਦੀ ਧਾਰਾ 21 ਇਹ ਗੱਲ ਕਹਿੰਦੀ ਆ ਕਿ ਜਿਹੜਾ ਵਿਅਕਤੀ ਜੇਲ੍ਹ ਦੇ ਵਿੱਚ ਉਮਰ ਕੈਦ ਤੋਂ ਵੱਧ ਸਜ਼ਾ ਭੁਗਤ ਚੁੱਕਾ ਹੋਵੇ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇੱਕੋ ਵਿਅਕਤੀ ਨੂੰ 2 ਤਰ੍ਹਾਂ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ। ਸੋ ਸੁਪਰੀਮ ਕੋਰਟ ਨੇ ਆਖਰ ਉਸੇ ਹੀ ਫੈਸਲੇ ਤੇ ਮੋਹਰ ਲਾਉਂਦਿਆਂ ਇਹ ਜਿਹੜਾ ਰਾਜੀਵ ਗਾਂਧੀ ਦੇ ਹਤਿਆਰੇ ਆਖੇ ਜਾਂਦੇ ਲੋਕ ਨੇ ਉਹਨਾਂ ਦੀ ਫਾਂਸੀ ਉਸ ਬਣਾ ਤੇ ਕਿ ਇਹਨਾਂ ਨੇ ਉਮਰ ਕੈਦ ਤੋਂ ਵੱਧ ਦੀ ਸਜ਼ਾ ਹੈ ਜਿਹੜੀ ਜੇਲ੍ਹ ਵਿੱਚ ਭੋਗ ਲਈ ਆ, ਉਹਨਾਂ ਦੀ ਫਾਂਸੀ ਦੇਣ ਦੇ ਵਿੱਚ ਲੋੜ ਤੋਂ ਵੱਧ ਦੇਰੀ ਹੋਈ ਆ, ਉਸ ਕਰਕੇ ਉਹਨਾਂ ਦੀ ਫਾਂਸੀ ਆ ਜਿਹੜੀ ਰੱਦ ਕਰ ਦਿੱਤੀ। ਸੋ ਇਹਦੇ ਨਾਲ ਸਾਡੇ ਲਈ ਜਿਹੜੀਆਂ ਆਸ ਦੀਆਂ ਕਿਰਨਾਂ ਜਾਗੀਆਂ ਨੇ ਉਹ ਆਪਣੇ ਥਾਂ ਨੇ। ਤੇ ਦੂਸਰੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਤਾਮਿਲਨਾਡੂ ਦੀ ਸਰਕਾਰ ਹੈ ਜਿਹੜੀ, ਕਿਉਂਕਿ ਅੱਜ ਜੇ ਅਸੀਂ ਇਸ ਗੱਲ ਨੂੰ ਭਾਵੇਂ ਕਿ ਤਾਮਿਲਾਂ ਨੇ ਪਹਿਲਾਂ ਵੀ ਤਾਮਿਲਨਾਡੂ ਦੀ ਸਰਕਾਰ ਚਾਹੇ ਉਹ ਕਰਨਾ ਨਹੀਂ ਦੀ ਸੀ ਤੇ ਚਾਹੇ ਹੁਣ ਜੈਲਲਿਤਾ ਦੀ, ਉਹਨਾਂ ਨੇ ਹਮੇਸ਼ਾ ਤਮਿਲਾਂ ਦੇ ਹੱਕ ਵਿੱਚ ਖੜੇ ਨੇ, ਡਟ ਕੇ ਖੜੇ ਨੇ। ਇਸ ਤੋਂ ਪਹਿਲਾਂ ਵੀ ਸਮੁੱਚੀ ਵਿਧਾਨ ਸਭਾ ਦੇ ਵਿੱਚ ਫਾਂਸੀ ਦੇ ਵਿਰੁੱਧ ਮਤਾ ਜਿਹੜਾ ਤਮਿਲਾਂ ਵੱਲੋਂ ਪਾਇਆ ਗਿਆ ਸੀ, ਇਹਨਾਂ ਵਿਅਕਤੀਆਂ ਬਾਰੇ ਜਿਨ੍ਹਾਂ ਦੀ ਅੱਜ ਰਿਹਾਈ ਦੀ ਗੱਲ ਕੀਤੀ ਗਈ ਹੈ। ਸੋ ਜੈਲਲਿਤਾ ਨੇ ਜਿਹੜਾ ਕਦਮ ਚੁੱਕਿਆ ਉਹ ਬੇਹੱਦ ਸ਼ਲਾਘਾਯੋਗ ਹੈ ਤੇ ਉਹ ਸਟੇਟ ਦੇ ਅਧਿਕਾਰ ਵਿੱਚ ਹੈ। ਕਿਸੇ ਵਿਅਕਤੀ ਨੂੰ ਫਾਂਸੀ ਦੇ ਰਿਹਾਈ ਕਰਨੀ ਇਹ ਸਟੇਟ ਦੇ ਅਧਿਕਾਰ ਵਿੱਚ ਹੈ। ਸੋ ਉਹਨੇ ਆਪਣੇ ਅਧਿਕਾਰ ਦੀ ਤੁਰੰਤ ਵਰਤੋਂ ਕਰਦਿਆਂ ਜਿਹੜਾ ਜੋ ਵੀ ਫੈਸਲਾ ਲਿਆ ਉਹ ਬੇਹੱਦ ਸ਼ਲਾਘਾਯੋਗ ਹੈ। ਦੂਸਰੇ ਪਾਸੇ ਜੇ ਅਸੀਂ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਕਾਂਗਰਸ ਵੱਲੋਂ ਰਾਹੁਲ ਗਾਂਧੀ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ, ਇਹ ਵਿਰੋਧ ਹੈ ਜਿਹੜਾ ਮੈਂ ਸਮਝਦਾ ਕਿ ਜਦੋਂ ਰਾਹੁਲ ਗਾਂਧੀ ਦੀ ਵੱਡੀ ਭੈਣ ਪ੍ਰਿੰਕਾ ਗਾਂਧੀ ਉਹਨਾਂ ਦੇ ਘਰ ਵਿੱਚ ਜਿਨ੍ਹਾਂ ਨੂੰ ਫਾਂਸੀ ਮਾਫ ਕੀਤੀ ਗਈ ਉਹਨਾਂ ਦੇ ਘਰ ਵਿੱਚ ਗਈ ਆ, ਦਰਿਆਦਿਲੀ ਦਿਖਾਈ ਆ, ਤੇ ਅੱਜ ਕੀ ਹੋਇਆ? ਸੋ ਅੱਜ ਕਿਉਂਕਿ ਚੋਣਾਂ ਨੇ, ਰਾਹੁਲ ਗਾਂਧੀ ਇਹ ਸਮਝਦਾ ਕਿ ਇਸ ਤੋਂ ਪਹਿਲਾਂ ਵੀ ਉਹਨੇ ਜੇ ਇੰਦਰਾ ਗਾਂਧੀ ਦੇ ਕਤਲ ਦੀ ਗੱਲ ਕੀਤੀ ਆ, ਰਾਜੀਵ ਗਾਂਧੀ ਦੇ ਕਤਲ ਦੀ ਗੱਲ ਉਹਨੇ ਪਹਿਲਾਂ ਵੀ ਜਨਤਕ ਰੂਪ ਵਿੱਚ ਰੈਲੀਆਂ ਦੇ ਰੂਪ ਵਿੱਚ ਕੀਤੀ ਆ ਕਿ ਅੱਜ ਜਦੋਂ ਕਾਂਗਰਸ ਦੇ ਕੋਲ ਕੋਈ ਹੋਰ ਚੋਣ ਮੁੱਦਾ ਨਹੀਂ ਰਿਹਾ, ਤਾਮਿਲਨਾਡੂ ਦੇ ਵਿੱਚ ਕਾਂਗਰਸ ਦੀ ਹੋਂਦ ਨਹੀਂ,
ਕਿਉਂਕਿ ਤਮਲਾਂ ਦੀ ਹਮਦਰਦੀ ਜਾਂ ਤਮਲਾਂ ਦੀ ਵੋਟ ਦੀ ਕਾਂਗਰਸ ਬਿਲਕੁਲ ਹੀ ਝਾਕ ਨਹੀਂ ਰੱਖਦੀ। ਇਸ ਕਰਕੇ ਉਹ ਦੇਸ਼ ਦੇ ਵਿੱਚੋਂ ਇੱਕ ਹਮਦਰਦੀ ਪ੍ਰਾਪਤ ਕਰਨ ਦੇ ਲਈ ਕਿ ਮੇਰੇ ਬਾਪ ਦੇ ਹਥਿਆਰੇ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਸੋ ਸਮੁੱਚੇ ਦੇਸ਼ ਦੇ ਵਿੱਚੋਂ ਆਪਣੀ ਦਾਦੀ ਤੇ ਆਪਣੇ ਬਾਪ ਦਾ ਜਿਹੜਾ ਕਤਲ ਹੋਇਆ ਉਹਦੀ ਹਮਦਰਦੀ ਲੈਣ ਦੇ ਲਈ ਸਿਰਫ ਤੇ ਸਿਰਫ ਇਹ ਚੋਣ ਸਟੰਟ ਵਜੋਂ ਕਾਂਗਰਸ ਵੱਲੋਂ ਜਿਹੜੇ ਇਹ ਮਗਰਮੱਛ ਤੇ ਹੰਝੂ ਬਹਾਏ ਜਾ ਰਹੇ ਨੇ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਫੈਸਲਾ ਸਾਹਮਣੇ ਆਇਆ, ਇਸ ਦਾ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਤੇ ਕੀ ਇੰਪੈਕਟ, ਕੀ ਪ੍ਰਭਾਵ ਪਵੇਗਾ, ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ ਹੁਣ ਬਿਲਕੁਲ ਇਹ ਤਾਂ ਹੁਣ ਬਿਲਕੁਲ ਸਾਫ਼ ਹੈ ਕਿ ਜੇ ਰਾਜੀਵ ਗਾਂਧੀ ਦੇ ਹਥਿਆਰਿਆਂ ਬਾਰੇ ਜਿਹੜਾ ਵੀ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਉਸ ਤੋਂ 4 ਕਦਮ ਅੱਗੇ ਜਾ ਕੇ ਇਹ ਪ੍ਰੋਫੈਸਰ ਭੁੱਲਰ ਤੇ ਲਾਗੂ ਹੁੰਦਾ ਹੈ। ਕਿਉਂਕਿ ਪ੍ਰੋਫੈਸਰ ਭੁੱਲਰ ਦੇ ਨਾਲ ਜਿੱਥੇ ਉਹਨਾਂ ਨੇ ਇਹਨਾਂ ਤੋਂ ਵੱਧ ਜੇਲ੍ਹ ਵੀ ਕੱਟ ਲਈ ਹੋਈ ਆ, ਉਸ ਤੋਂ ਇਲਾਵਾ ਉਹ ਇਸ ਸਮੇਂ ਸਰੀਰਕ ਰੂਪ ਵਿੱਚ ਵੀ ਮਾਨਸਿਕ ਰੂਪ ਵਿੱਚ ਵੀ ਬਿਮਾਰ ਨੇ, ਜਿਨ੍ਹਾਂ ਨੂੰ ਭਾਰਤ ਦਾ ਸੰਵਿਧਾਨ ਕਿਸੇ ਵੀ ਕੀਮਤ ਤੇ ਫਾਂਸੀ ਤੇ ਟੰਗਣ ਦੀ ਆਗਿਆ ਨਹੀਂ ਦਿੰਦਾ। ਜੇ ਭਾਰਤ ਦਾ ਕਾਨੂੰਨ ਜਿਸ ਤਰ੍ਹਾਂ ਅਸੀਂ ਹੁਣ ਤੱਕ ਗੱਲ ਕਰਦੇ ਰਹੇ ਆ, ਸਿੱਖਾਂ ਨੂੰ ਉਹ ਦੂਸਰੀ ਅੱਖ ਨਾਲ ਨਹੀਂ ਵੇਖੂਗਾ ਜਿਸ ਤਰ੍ਹਾਂ, ਤਾਂ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਕਿ ਪ੍ਰੋਫੈਸਰ ਭੁੱਲਰ ਦੇ ਬਾਰੇ ਵਿੱਚ ਵੀ ਉਹੀ ਫੈਸਲਾ ਆਊਗਾ ਜਿਹੜਾ ਇਹ ਤਮਲਾ ਬਾਰੇ ਆਇਆ। ਹਾਂਜੀ ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਬਾਰ-ਬਾਰ ਇਹ ਦੋਸ਼ ਲਗਾਇਆ ਹੈ ਕਿ ਘੱਲੂਘਾਰਾ 84 ਵਿੱਚ ਬਾਦਲ ਦੀ ਸ਼ਮੂਲੀਅਤ ਸੀ, ਜਦੋਂ ਕਿ ਕੈਪਟਨ ਨੇ ਇਸ ਦਾ ਵਿਰੋਧ ਕੀਤਾ ਸੀ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਭਾਵੇਂ ਕਿ ਇਹ ਵਿੱਚ ਕੁਝ ਵੀ ਨਵਾਂ ਨਹੀਂ ਜੀ, ਜੋ ਚਿੱਠੀਆਂ ਅਕਾਲੀ ਉਸ ਵੇਲੇ ਦੇ ਅਕਾਲੀ ਆਗੂਆਂ ਵੱਲੋਂ ਇੰਦਰਾ ਗਾਂਧੀ ਦੇ ਦਫ਼ਤਰ ਨੂੰ ਲਿਖੀਆਂ ਗਈਆਂ, ਇੰਦਰਾ ਗਾਂਧੀ ਨੂੰ ਲਿਖੀਆਂ ਗਈਆਂ, ਉਹਨਾਂ ਦੇ ਮੁੱਖ ਸਕੱਤਰ ਆਰ.ਕੇ. ਧਵਨ ਨੂੰ ਲਿਖੀਆਂ ਗਈਆਂ, ਉਹ ਚਿੱਠੀਆਂ ਬਹੁਤ ਪਹਿਲਾਂ ਜਗਜ਼ਾਰ ਹੋ ਚੁੱਕੀਆਂ ਨੇ ਕਿ ਇਹਨਾਂ ਅਕਾਲੀ ਆਗੂਆਂ ਦੀ ਸਾਠਗਾਂਠ ਸੀ ਦਰਬਾਰ ਸਾਹਿਬ ਦੇ ਸਾਕੇ ਲਈ ਪੂਰੀ ਤਰ੍ਹਾਂ। ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਹੈ। ਪਰੰਤੂ ਜਿੱਥੋਂ ਤੱਕ ਗੱਲ ਅਮਰਿੰਦਰ ਸਿੰਘ ਦੀ ਆ, ਕਿਉਂਕਿ ਉਹਨਾਂ ਮੀਟਿੰਗਾਂ ਦੇ ਵਿੱਚ 2 ਮੀਟਿੰਗਾਂ ਦੇ ਵਿੱਚ ਅਮਰਿੰਦਰ ਸਿੰਘ ਖੁਦ ਸ਼ਾਮਲ ਰਿਹਾ। ਸੋ ਜਦੋਂ ਉਹ ਉਹਨਾਂ ਮੀਟਿੰਗਾਂ ਵਿੱਚ ਸ਼ਾਮਲ ਸੀ, ਉਦੋਂ ਉਹਨਾਂ ਮੀਟਿੰਗਾਂ ਦੇ ਬਾਰੇ ਵਿੱਚ ਇਹ ਜਿਹੜਾ ਕੁਝ ਅੱਜ ਕਿਹਾ ਜਾ ਰਿਹਾ ਵਾ, ਇਹ ਉਦੋਂ ਕਿਉਂ ਨਹੀਂ ਕਿਹਾ ਗਿਆ? ਸੋ ਜੇ ਅਸੀਂ ਗੱਲ ਕਰੀਏ ਕਿ ਕੈਪਟਨ ਅਮਰਿੰਦਰ ਸਿੰਘ ਆ ਜਿਹੜਾ ਉਹ ਕਿਸੇ ਜਿਹੜਾ ਉਹਦੇ ਮਨ ਵਿੱਚ ਦਰਦ ਹੈ ਉਹਨੂੰ ਲੈ ਕੇ ਇਸ ਤਰ੍ਹਾਂ ਦੀ ਜਿਹੜੀ ਗੱਲ ਕਰ ਰਹੇ ਆ, ਉਹ ਬਿਲਕੁਲ ਨਹੀਂ। ਇਸ ਵੇਲੇ ਜਿਹੜੀ ਟੋਟਲ ਤੇ ਟੋਟਲ ਰਾਜਨੀਤੀ ਆ, ਉਸ ਵੇਲੇ ਦੀਆਂ ਜਿਹੜੀਆਂ ਸਾਰੀਆਂ ਸਾਬਤ ਧਿਰਾਂ ਸੀਗੀਆਂ ਅਕਾਲੀ ਦਲ ਦੀਆਂ, ਉਹ ਪੂਰੀ ਤਰ੍ਹਾਂ ਉਹਨਾਂ ਦੀ ਠਾਕਾ ਦਰਬਾਰ ਸਾਹਿਬ ਦੇ ਵਿੱਚ ਸ਼ਮੂਲੀਅਤ ਹੈ। ਉਹਨਾਂ ਨੇ ਸਿੱਖ ਕੌਮ ਨੂੰ ਪਿੱਠ ਦਿੱਤੀ ਹੈ, ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਹੈ। ਤੇ ਇਹ ਇਹਨਾਂ ਦੀਆਂ ਚਿੱਠੀਆਂ ਅੱਜ ਵੀ ਉਹੀ ਨੇ ਜਿਹੜੀਆਂ ਪਹਿਲਾਂ ਸੀਗੀਆਂ, ਉਹ ਕਿਉਂਕਿ ਇਹ ਦਸਤਾਵੇਜ਼ੀ ਸਬੂਤ ਹੈ, ਸਾਡੇ ਕੋਲ ਠੋਸ ਸਬੂਤ ਨੇ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਸਮਝਦਾ ਕਿ ਬਿਲਕੁਲ ਪੂਰੀ ਤਰ੍ਹਾਂ, ਅਸੀਂ ਪਹਿਲਾਂ ਵੀ ਇਸ ਬਾਰੇ ਗੱਲ ਕੀਤੀ ਆ ਕਿ ਪੂਰੀ ਤਰ੍ਹਾਂ ਸਪਸ਼ਟ ਹੋ ਕੇ ਖੜ ਜਾਣਾ ਚਾਹੀਦਾ ਕਿ ਸਾਕਾ ਦਰਬਾਰ ਸਾਹਿਬ ਕਾਂਗਰਸ ਦੀ ਸਭ ਤੋਂ ਵੱਡੀ ਗਲਤੀ ਸੀ। ਇਸ ਕਰਕੇ ਕਾਂਗਰਸ ਹੈ ਜਿਹੜੀ ਜਦੋਂ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਦਿੰਦੀ, ਜਦੋਂ ਤੱਕ ਕਾਂਗਰਸ ਮਾਫੀ ਨਹੀਂ ਮੰਗਦੀ ਜਨਤਕ ਰੂਪ ਦੇ ਵਿੱਚ ਪੂਰੀ ਤਰ੍ਹਾਂ, ਉਦੋਂ ਤੱਕ ਕਾਂਗਰਸ ਨੂੰ ਸਿੱਖ ਮਾਫ ਨਹੀਂ ਕਰ ਸਕਦੇ। ਜੀ ਬਿਲਕੁਲ ਵੀਰ ਜੀ। ਹੁਣ ਅਸੀਂ ਆਮ ਆਦਮੀ ਪਾਰਟੀ ਵਿੱਚ ਆਉਂਦੇ ਹਾਂ। ਜਿਸ ਤਰ੍ਹਾਂ ਦਿੱਲੀ ਵਿੱਚ ਲਗਭਗ 6 ਹਫ਼ਤੇ ਚੱਲੀ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਹੋਈ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਆਮ ਆਦਮੀ ਪਾਰਟੀ ਦਾ ਆਵਾਰ ਆਇਆ ਤੇ ਜਿਹੜੀਆਂ ਦੇਸ਼ ਦੀਆਂ ਸਥਾਪਤ ਸਿਆਸੀ ਧਿਰਾਂ ਨੇ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਭਾਜਪਾ, ਚਾਹੇ ਕੋਈ ਹੋਰ ਨੇ, ਉਹਨਾਂ ਨੂੰ ਇਹ ਲੱਗਿਆ ਕਿ ਜੇ ਆਮ ਆਦਮੀ ਦਾ ਇਹ ਆਵਾਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹਨਾਂ ਦੀਆਂ ਸਫਾ ਨੇ ਜਿਹੜੀਆਂ ਉਹ ਇੱਥੋਂ ਇਸ ਸਿਆਸਤ ਵਿੱਚੋਂ ਲਪੇਟੀਆਂ ਜਾਣਗੀਆਂ। ਕਿਉਂਕਿ ਸਰਮਾਏਦਾਰ ਧਿਰਾਂ ਨੇ, ਸਥਾਪਤ ਧਿਰਾਂ ਨੇ, ਉਹਨਾਂ ਨੇ ਪੂਰੀ ਤਰ੍ਹਾਂ ਕੇਜਰੀਵਾਲ ਨੂੰ ਪੂਰੀ ਤਰ੍ਹਾਂ ਅਪਸੈਟ ਕਰਨ ਦੇ ਲਈ ਜੋ ਕੁਝ ਵੀ ਉਹਨਾਂ ਤੋਂ ਹੋ ਸਕਦਾ ਸੀ ਉਹ ਕੀਤਾ। ਤੇ ਐਡਾ ਵੱਡਾ ਨਿਜ਼ਾਮ ਕੇਜਰੀਵਾਲ, ਕਿਉਂਕਿ ਦਿੱਲੀ ਦੀ ਸਰਕਾਰ ਆ ਜਿਹਦੇ ਹੱਥ ਪੂਰੀ ਤਰ੍ਹਾਂ ਬੰਨੇ ਹੋਏ ਆ, ਪੁਲਿਸ ਉਹਦੇ ਕੋਲ ਨਹੀਂ, ਉੱਪਰਲਾ ਕੇਂਦਰ ਸਰਕਾਰ ਦਾ ਪੂਰੀ ਤਰ੍ਹਾਂ ਦਖਲ ਹੈ ਦਿੱਲੀ ਦੇ ਵਿੱਚ, ਤੇ ਜਿਹੜੀ ਨਗਰ ਨਿਗਮ ਆ ਉਹਦੇ ਤੇ ਭਾਜਪਾ ਦਾ ਕਬਜ਼ਾ, ਤੇ ਉਹਦੇ ਹੱਥ ਪੱਲੇ ਕੁਝ ਨਹੀਂ ਸੀ ਜਿਹਦੇ ਨਾਲ ਉਹ ਕੁਝ ਕਾਰਗੁਜ਼ਾਰੀ ਕਰਕੇ ਵਿਖਾ ਸਕਦਾ। ਸੋ ਜੋ ਕੁਝ ਉਹ ਕਰ ਸਕਦਾ ਸੀ ਉਹ ਕੀਤਾ। ਪਰੰਤੂ ਜਿੱਥੋਂ ਤੱਕ ਹੁਣ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਆਵਾਰ ਹੈ, ਜਿਹੜੀ ਜਿਸ ਮੰਤਵ ਨੂੰ ਲੈ ਕੇ ਇਹ ਪਾਰਟੀ ਉੱਠੀ ਸੀ, ਉਹ ਮੰਤਵ ਵੀ ਹੌਲੀ ਹੌਲੀ ਹੁਣ ਮੈਂ ਸਮਝਦਾ ਕਿ ਮੱਧਮ ਪੈਣਾ ਸ਼ੁਰੂ ਹੋ ਗਿਆ ਕਿ ਅੱਜ ਹਰ ਵਿਅਕਤੀ ਇਹ ਚਾਹੁੰਦਾ ਕਿ ਮੈਂ ਭੱਜ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਜਾ ਤੇ ਕੱਲ ਨੂੰ ਮੈਂ MP MLA ਬਣ ਜਾ।
ਹੁਣ ਉਹ ਲੋਕ ਜਿਹੜੇ ਦੂਸਰੀਆਂ ਧਿਰਾਂ ਦੇ ਵਿੱਚੋਂ ਫੇਰ ਹੋ ਚੁੱਕੇ ਨੇ, ਉਹ ਭੱਜ ਕੇ ਆਮ ਆਦਮੀ ਪਾਰਟੀ ਵਿੱਚ ਅੱਗੇ ਆਉਣਾ ਚਾਹੁੰਦੇ ਨੇ। ਪਰੰਤੂ ਦੇਸ਼ ਦੇ ਵਿੱਚ ਇੱਕ ਜਿਹੜੀ ਤਬਦੀਲੀ ਦੀ ਲਹਿਰ ਆਮ ਆਦਮੀ ਪਾਰਟੀ ਦੇ ਵਾਰ ਨਾਲ ਚੱਲੀ ਆ, ਜੇ ਇਹ ਆਮ ਆਦਮੀ ਪਾਰਟੀ ਕੋਈ ਚੰਗੀ ਕਾਰਗੁਜ਼ਾਰੀ ਕਰਕੇ ਵਿਖਾ ਜਾਂਦੀ ਆ ਤਾਂ ਇਹ ਸ਼ੁਭ ਸੰਕੇਤ ਹੋਊਗਾ। ਪਰੰਤੂ ਜਿੱਥੋਂ ਤੱਕ ਆਮ ਆਦਮੀ ਪਾਰਟੀ ਤੇ ਸਿੱਖਾਂ ਦਾ ਸੰਬੰਧ ਹੈ, ਭਾਵੇਂ ਕਿ ਕੇਜਰੀਵਾਲ ਨੇ ਜਿਹੜਾ 1984 ਦਾ ਸਿੱਖ ਕਤਲੇਆਮ ਆ ਉਹਦੇ ਬਾਰੇ ਬੜਾ ਸਪਸ਼ਟ ਸਟੈਂਡ ਲਿਆ। ਦੁਬਾਰਾ ਹੁਣ ਉਹਨੇ ਮੁੱਖ ਮੰਤਰੀ ਦੇ ਪਦ ਤੋਂ ਲੈਣ ਤੋਂ ਬਾਅਦ ਵੀ ਉਹਨੇ ਦੁਬਾਰਾ ਵੀ ਉਪ ਰਾਜਪਾਲ ਨੂੰ ਚਿੱਠੀ ਲਿਖੀ ਆ ਕਿ SIT ਆ ਜਿਹੜੀ ਉਹਦੀ ਜਾਂਚ ਆ ਜਿਹੜੀ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ। ਤੇ ਉਹਨੇ ਉਹ ਸਿੱਖ ਆਗੂ ਜਿਨ੍ਹਾਂ ਦਾ ਕੁਝ ਦੇਣ ਹੈ ਸਿੱਖ ਪੰਥ ਲਈ, ਚਾਹੇ ਉਹ ਜਰਨੈਲ ਸਿੰਘ ਪੱਤਰਕਾਰ ਹੈ, ਚਾਹੇ ਉਹ ਫੂਲਕਾ ਸਾਹਿਬ ਨੇ, ਸੋ ਉਹਨਾਂ ਨੂੰ ਪਾਰਟੀ ਟਿਕਟਾਂ ਦਿੱਤੀਆਂ ਨੇ। ਸੋ ਇਹ ਚੰਗਾ ਸੰਕੇਤ ਹੈ। ਪਰੰਤੂ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਥਿਤੀ ਆ ਜਿਹੜੀ ਕਿ ਉਹ ਸਿੱਖਾਂ ਬਾਰੇ ਕੀ ਸੋਚਦੀ ਆ, ਸਿੱਖਾਂ ਦੀਆਂ ਮੰਗਾਂ ਬਾਰੇ ਕੀ ਸੋਚਦੀ ਆ, ਉਦੋਂ ਤੱਕ ਮੈਂ ਸਮਝਦਾ ਕਿ ਅਸੀਂ ਹਾਲੇ ਉਹਦੇ ਤੇ ਵੀ ਉਹਨਾਂ ਭਰੋਸਾ ਨਹੀਂ ਕਰ ਸਕਦੇ ਜਿੰਨਾ ਕਿ ਸਾਨੂੰ ਕਰਨਾ ਚਾਹੀਦਾ। ਜੀ ਬਿਲਕੁਲ ਬਿਲਕੁਲ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੈ, ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਸਮੇਂ ਹੋਰ ਵੀ ਵਿਚਾਰਾਂ ਦੇ ਉੱਪਰ, ਹੋਰ ਵੀ ਕੁਐਸਚਨਸ ਦੇ ਉੱਪਰ ਅਸੀਂ ਤੁਹਾਡੇ ਵਿਚਾਰ ਇਸੇ ਤਰ੍ਹਾਂ ਲੈਂਦੇ ਰਵਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84 The Now will be right back after a short break.